अस्सलाम वालेकुम। उम्मीद है सारे भरा ठीक होवोगे। ਅੱਜ 1 ਜਨਵਰੀ 2025 ਦਾ ਪਹਿਲਾ ਦਿਨ ਤੇ ਆਫਿਸ ਗਿਆ ਸੀ ਤੇ ਵਾਪਸੀ। ਸਾਡੇ ਕਰਾਚੀ 'ਚ ਸੂਰਤ ਹਾਲ ਥੋੜ੍ਹੀ ਜਿਹੀ ਖਰਾਬ ਹੈ। ਧਰਨੇ ਵਗੈਰਾ ਲੱਗੇ ਨੇ ਉਹ ਬਾਰਾ ਚਨਾਰ ਵਾਲੇ ਮਸਲੇ ਤੇ। ਬਾਰਾ ਚਨਾਰ 'ਚ ਜਿਹੜੀਆਂ ਸ਼ਹਾਦਤਾਂ ਹੋਈਆਂ ਸੀ ਕੁਝ ਦਿਨ ਪਹਿਲੇ, ਉਹਦੀ ਵਜ੍ਹਾ ਤੋਂ ਕਰਾਚੀ ਦੇ ਹਾਲਾਤ ਜਿਹੜੇ ਨਾ 4-5 ਦਿਨ ਤੋਂ ਬੜੇ ਡਿਸਟਰਬ ਚੱਲ ਰਹੇ ਨੇ। ਤੇ ਡਿਸਟਰਬ ਇਸ ਵਜ੍ਹਾ ਤੋਂ ਚੱਲ ਰਹੇ ਨੇ ਕਿ ਜਗ੍ਹਾ ਜਗ੍ਹਾ ਧਰਨੇ ਲਾ ਕੇ ਬੈਠੇ ਨੇ। ਹਲੇ ਤਸ਼ਰੀਫ ਰਾਤ ਰੋਡ ਬੰਦ ਨੇ ਤੇ ਸ਼ਾਮ ਨੂੰ ਫਿਰ ਜ਼ਰਾ ਜੀ ਸ਼ਾਮ ਨੂੰ 5 ਵਜੇ ਤੋਂ ਬਾਅਦ ਟ੍ਰੈਫਿਕ ਇੱਦਾਂ ਪੈਕ ਹੋ ਜਾਂਦੀ ਹੈ ਕਿ ਬਿਲਕੁਲ ਬਸ ਕੁਛ ਹਾਲ ਨਹੀਂ ਹੁੰਦਾ। ਬਿਲਕੁਲ ਸਾਈਡਾਂ ਦੇ ਜਾਮ ਹੋ ਜਾਂਦੀਆਂ ਤਾਂ ਅਕਸਰ ਚੁਰੰਗੀਆਂ ਤਾਂ ਵੈਸੇ ਹੀ ਬੰਦ ਆ ਸ਼ਹਿਰ ਦੀਆਂ। ਕੱਲ੍ਹ ਹਾਲਾਤ ਵੀ ਖਰਾਬ ਸੀ। ਅੱਜ ਸੁਬਾਹ ਤਾਂ ਆ ਗਿਆ ਸੀ ਤਾਂ ਹੁਣ ਵਾਪਸੀ ਦਾ ਕੋਈ ਪਤਾ ਨਹੀਂ। ਵਾਪਸੀ ਹੁਣ ਨਿਕਲਿਆ ਮੈਂ ਪਹੁੰਚਿਆ ਅਜੇ ਹਬੀਬ ਬੈਂਕ ਦਾ ਪੁਲ ਕ੍ਰਾਸ ਕਰ ਰਹੇ ਹਾਂ। ਇਹ ਨਾਜ਼ਾਮਾਬਾਦ ਦੇ ਕੋਲ ਹੈ ਹਬੀਬ ਬੈਂਕ ਦਾ ਪੁਲ। ਇਹ ਕ੍ਰਾਸ ਕਰ ਰਹੇ ਹਾਂ। ਅੱਗੇ ਅੱਗੇ ਟ੍ਰੈਫਿਕ ਜਾ ਰਹੀ ਹੈ ਤੇ ਫਿਲਹਾਲ ਤਾਂ ਇਹ ਰੋਡ ਖੁੱਲ੍ਹਾ ਹੈ। ਨਜ਼ਰ ਆ ਰਿਹਾ ਹੈ ਕਿ ਅੱਗੇ ਕੋਈ ਨਹੀਂ ਟੈਨਸ਼ਨ। ਸ਼ਾਇਦ ਅੱਜ ਲੋਕ ਆਏ ਹੀ ਘੱਟ ਆ ਕਿਉਂਕਿ ਨਿਊ ਈਅਰ ਨਾਈਟ ਦੀ ਵਜ੍ਹਾ ਤੋਂ ਨਾ ਲੋਕ ਮੇਰੇ ਖਿਆਲ 'ਚ ਰਾਤ ਨੂੰ ਜਾਗਦੇ ਰਹੇ ਨੇ ਤੇ ਸੁਬਾਹ ਫਿਰ ਕੰਮ 'ਤੇ ਨਿਕਲੇ ਕੋਈ ਨਹੀਂ। ਲੇਕਿਨ ਸਾਡੇ ਵਰਗਾ ਮਜ਼ਦੂਰ ਤਾਂ ਨਹੀਂ ਰੁਕ ਸਕਦਾ। ਇਸ ਤਰ੍ਹਾਂ ਬਈ ਮਜ਼ਦੂਰੀ ਕਰਨੀ ਹੁੰਦੀ ਹੈ ਔਰ ਮਜ਼ਦੂਰ ਆਦਮੀ ਵਾਸਤੇ ਦਿਹਾੜੀ ਤੋੜਨਾ ਜਿਹੜਾ ਨਾ ਉਹ ਮਸਲਾ ਹੈ। ਕਿਉਂਕਿ ਇਹ ਨਿਊ ਈਅਰ ਵਗੈਰਾ ਤਾਂ ਇਹ ਅਮੀਰ ਲੋਕਾਂ ਦਾ ਕੰਮ ਆ, ਸਾਡੇ ਵਰਗੇ ਮਜ਼ਦੂਰਾਂ ਦਾ ਕੰਮ ਨਹੀਂ। ਪਰ ਸ਼ਹਿਰ ਦੇ ਵਿੱਚ ਰੋਡ ਜਿਹੜਾ ਬੰਦ ਹੋਣਾ ਨਾ ਇਹ ਬੜਾ ਮਸਲਾ ਹੈ। ਇਹਦੇ 'ਤੇ ਗੱਲ ਹੁਣ ਅਸਲ 'ਚ ਮਾਮਲਾ ਵੀ ਮਜ਼ਹਬੀ ਹੈ। ਬੰਦਾ ਗੱਲ ਕਰਦਾ ਵੀ ਡਰਦਾ, ਲੇਕਿਨ ਦੋਵਾਂ ਪਾਸੇ ਦੇ ਮੌਲਵੀ ਹਜ਼ਰਾਤ ਜਿਹੜੇ ਸਾਡੇ ਨਾ ਉਹ ਜ਼ਿੱਦ 'ਤੇ ਅੜੇ ਨੇ, ਅਨਾਹ 'ਤੇ ਅੜੇ ਨੇ। ਮਾਮਲਾ ਕਿਤੇ ਹੋਇਆ, ਉਹ ਲੋਕ ਸ਼ਹੀਦ ਹੋਏ ਬਾਰਾ ਚਨਾਰ ਵਿੱਚ। ਉੱਥੇ ਗੌਰਮੈਂਟ ਉਹਨਾਂ ਦੀ ਹੈ KPK PTI ਵਾਲਿਆਂ ਦੀ, ਉਹ ਉਹਨੂੰ ਨਹੀਂ ਸੰਭਾਲ ਸਕੀ। ਚਲੋ ਠੀਕ ਹੈ, ਹੋ ਗਿਆ ਮਸਲਾ, ਗਲਤ ਹੋ ਗਿਆ। ਸ਼ਹਾਦਤਾਂ ਬੇਗੁਨਾਹ ਲੋਕ ਸ਼ਹੀਦ ਦੋਵਾਂ ਪਾਸਿਆਂ ਦੇ ਹੋ ਗਏ। ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸੀ। ਇਹ ਮਾਮਲਾ ਹੋਣਾ ਹੀ ਨਹੀਂ ਚਾਹੀਦਾ ਸੀ। ਲੇਕਿਨ ਉਹਦੇ 'ਤੇ ਹੁਣ ਕੁਝ ਜਰਗੇ ਸ਼ਰਗੇ ਹੋ ਰਹੇ ਨੇ। ਅਤੇ ਕਰਾਚੀ ਵਾਲਿਆਂ ਦਾ ਕੀ ਕਸੂਰ? ਕਰਾਚੀ ਵਾਲਿਆਂ ਨੂੰ ਕਿਉਂ ਤਕਲੀਫ ਦਿੱਤੀ ਜਾ ਰਹੀ ਹੈ? ਕਰਾਚੀ ਲੋਕ ਜਿਹੜੇ ਸੁਬਾਹ ਵਿਚਾਰੇ ਆਪਣੇ ਰੋਜ਼ਗਾਰ ਵਾਸਤੇ ਨਿਕਲਦੇ ਨੇ ਅਤੇ ਸ਼ਾਮ ਨੂੰ ਆਉਂਦੇ ਨੇ ਘਰ ਵਾਪਸ। ਉਹ ਰਾਤ ਚਲੇ ਤਾਂ ਜਾਂਦੇ ਨੇ ਕਿਸੇ ਤਰ੍ਹਾਂ, ਸਵੇਰੇ ਕੋਈ ਨਹੀਂ ਹੁੰਦਾ। ਸ਼ਾਮ ਨੂੰ ਫਿਰ ਰੋਡ 'ਤੇ 2-2 ਘੰਟੇ ਜ਼ਲੀਲ ਹੋਣਾ ਪੈਂਦਾ ਹੈ। ਰੋਡ ਜਾਮ ਹੁੰਦੇ ਨੇ। ਉਹ ਸਿੰਧ ਗੌਰਮੈਂਟ ਵੀ 6 ਦਿਨ 7 ਦਿਨ ਹੋ ਗਏ ਆ। ਕੱਲ੍ਹ ਕੋਈ ਥੋੜ੍ਹਾ ਬਹੁਤ ਐਕਸ਼ਨ ਕੀਤਾ ਉਹਨਾਂ ਨੇ, ਕੋਈ ਹਟਾਏ ਨੇ ਤੇ ਲੇਕਿਨ ਅੱਜ ਫਿਰ ਦੁਬਾਰਾ ਲੱਗੇ ਧਰਨੇ। ਤੇ ਮੌਲਾਨਾ ਹਜ਼ਰਾਤ ਵੀ ਚਾਹੀਦਾ ਕਿ ਅਗਰ ਚਲੋ ਬੰਦ ਹੀ ਕਰਨਾ ਤਾਂ ਗਵਰਨਰ ਹਾਊਸ ਚੱਲ ਜਾਣ, ਵਜ਼ੀਰ ਆਲਾ ਹਾਊਸ ਚੱਲ ਜਾਣ, ਜਾਂ ਇਸਲਾਮਾਬਾਦ ਜਾ ਕੇ ਬੰਦ ਕਰ ਲੈਣ, KPK ਪਿਸ਼ਾਵਰ ਜਾ ਕੇ ਬੰਦ ਕਰਨ। ਕਰਾਚੀ ਇੱਕ ਸਨਅਤੀ ਸ਼ਹਿਰ ਆ। ਕਰਾਚੀ ਦੇ ਵਿੱਚ ਬਿਜ਼ਨਸ ਆ, ਪੂਰੇ ਪਾਕਿਸਤਾਨ ਨੂੰ ਚਲਾਉਂਦਾ ਹੈ, ਪੂਰੇ ਪਾਕਿਸਤਾਨ ਨੂੰ ਪਾਲਦਾ ਹੈ। ਔਰ ਕੁਛ ਦਿਨ ਪਹਿਲੇ ਆਰਮੀ ਚੀਫ ਵੀ ਆਏ ਸੀ ਤੇ ਕਰਾਚੀ ਦੇ ਜਿਹੜੇ ਵੱਡੇ ਵੱਡੇ ਬਿਜ਼ਨਸਮੈਨ ਉਹਨਾਂ ਨੂੰ ਕਹਿ ਕੇ ਵੀ ਗਏ, ਯਕੀਨ ਦਹਾਨੀਆਂ ਵੀ ਕਰਾ ਗਏ ਕਿ ਬਈ ਤੁਸੀਂ ਆਪਣਾ ਪੈਸਾ ਲਾਓ। ਸਟਾਕ ਮਾਰਕੀਟ ਕਰਾਚੀ ਹੈਗੀ ਹੈ, ਤੁਸੀਂ ਆਪਣਾ ਪੈਸਾ ਲਾਓ, ਫੈਕਟਰੀਆਂ ਲਾਓ, ਕੰਮ ਕਰੋ। ਤਾਂ ਉਹਨਾਂ ਨੇ ਇਹ ਕਿਹਾ ਸੀ ਕਿ ਕਰਾਚੀ ਸਾਨੂੰ ਪਹਿਲੇ ਹਾਲਾਤ ਖਰਾਬ ਮਿਲਦੇ ਸੀ। ਉਹ ਮੈਂ ਨਾਂ ਨਹੀਂ ਲੈ ਸਕਦਾ, ਪਾਰਟੀਆਂ 2-3 ਪਹਿਲੇ ਵੀ ਲੜਦੀਆਂ ਸੀ, ਉਹ ਖਤਮ ਹੋਈਆਂ ਮਾਮਲਾ। ਤੇ ਹੁਣ ਚਲੋ ਲੈ ਦਿੰਦਾ ਨਾਂ। ਪਹਿਲੇ MQM ਵਗੈਰਾ ਹੁੰਦੀ ਸੀ ਤਾਂ ਉਹਨਾਂ ਦੀ ਆਪਸ 'ਚ MQM ANP ਪੀਪਲਸ ਪਾਰਟੀ ਆਪਸ 'ਚ ਲੜਦੀਆਂ, ਆਏ ਦਿਨ ਹੜਤਾਲ ਤੇ ਰੋਡ ਬੰਦ। ਉਹ ਮਾਮਲਾ ਖਤਮ ਹੋਇਆ ਜਨਰਲ ਰਾਹੀਲ ਸ਼ਰੀਫ ਦੌਰ 'ਚ। ਤੇ ਹੁਣ ਜਿਹੜਾ ਇਹ ਹੁਣ ਨਿਆਲਾ ਸਟਾਰਟ ਹੋ ਗਿਆ। ਅੱਜ 7ਵਾਂ-8ਵਾਂ ਦਿਨ ਹੋ ਗਿਆ। ਅੱਜ ਤਾਂ ਸਕੂਲ ਵੀ ਗਏ ਨੇ ਬੱਚੇ ਤੇ ਹੁਣ ਮੇਰੇ ਖਿਆਲ 'ਚ ਸ਼ਾਇਦ ਕੁਛ ਇਲਾਕੇ ਫਿਰ ਹੋ ਗਏ ਨੇ। ਲੇਕਿਨ ਇਹ ਹੋਣਾ ਨਹੀਂ ਚਾਹੀਦਾ। ਮੁਲਕ 'ਚ ਰੋਡ ਨਹੀਂ ਬੰਦ ਹੋਣਾ ਚਾਹੀਦਾ। ਕੋਈ ਕਾਨੂੰਨ ਗੌਰਮੈਂਟ ਇਸ ਤਰ੍ਹਾਂ ਦਾ ਬਣਾ ਦੇਵੇ ਕਿ ਰੋਡ ਨਾ ਬੰਦ ਹੋਵੇ। ਤੇ ਮੈਂ ਆ ਗਿਆ ਨਾਜ਼ਮਾਬਾਦ ਅੰਡਰਪਾਸ ਇੰਟਰ ਹੋਣ ਲੱਗਿਆ। ਅੰਡਰਪਾਸ ਇਹ ਤੇ ਬਿਲਕੁਲ ਹਨੇਰਾ ਹੁੰਦਾ, ਲਾਈਟਾਂ ਸ਼ਾਈਟਾਂ ਕੋਈ ਨਹੀਂ ਲੱਗੀਆਂ ਹੁੰਦੀਆਂ। ਇੱਥੇ ਤੱਕ ਤਾਂ ਖੈਰ ਖਰੀਅਤ ਨਾਲ ਆ ਗਏ। ਖੁੱਲ੍ਹਾ ਹੈ ਰੋਡ। ਪਿੱਛੇ ਰੇਂਜਰ ਵਾਲੇ ਹਾਰਨ ਵਜਾਉਂਦੇ ਆ ਰਹੇ ਨੇ। ਜਿਵੇਂ ਰੇਂਜਰ ਵਾਲਿਆਂ ਦਾ ਕੋਈ ਅਫਸਰ ਜਾ ਰਿਹਾ, ਇਹਨੂੰ ਰਾਸਤਾ ਦੇਣਾ ਪੈਣਾ। ਲੰਘ ਜਾਓ ਭਾਈ ਤੁਸੀਂ।
ਤੁਹਾਡੇ ਅੱਬੇ ਦਾ ਮੁਰਗਾ ਭਾਈ ਲੰਘ ਜਾਓ। ਜਾ ਭਾਈ ਤੁਮ ਹੀ ਜਾ ਕਰਨਲ ਸਾਹਿਬ, ਜਾਓ ਨਾ ਖੋਤੀ ਦੇ ਪੁੱਤਰੋ। ਇੱਕ ਵੱਡੀ ਸ਼ਾਇਦ ਆ ਰਹੀ ਹੈ, ਮਿਨਿਸਟਰ ਹੈ ਸ਼ਾਇਦ, ਰੇਂਜਰ ਵਾਲੇ ਨਹੀਂ ਹੈ। ਰੇਂਜਰ ਵਾਲੇ ਤਾਂ ਸਿਕਿਉਰਿਟੀ ਵਾਸਤੇ, ਕੋਈ ਮਿਨਿਸਟਰ ਆ ਨਾਲ, ਕੋਈ 8-10 ਗੱਡੀਆਂ। ਆਵਾਮ ਦੇ ਪੈਸੇ ਤੇ ਅਯਾਸ਼ੀ ਹੋ ਰਹੀ ਹੈ, ਕੋਈ ਪੈਸਾ ਆਵਾਮ ਦਾ ਤੇ ਅਯਾਸ਼ੀ ਇਹਨਾਂ ਲੋਕਾਂ ਦੀ। ਇੱਕ ਬੰਦਾ ਹੈ ਨਾਲ, ਕੋਈ 8 ਗੱਡੀਆਂ ਤੇ ਉਹ ਗਾਰਡ ਛੱਡ ਹੱਥ ਵੀ ਹਿਲਾਉਣ ਡੇ ਨੇ ਨਾਲ ਕਰਕੇ ਕਿ ਬਾਈ ਪਤਾ ਨਹੀਂ ਇਹਦੇ 'ਚ ਸਮਗਲਿੰਗ ਦਾ ਮਾਲ ਪਾਈ ਜਾਂਦੇ ਨੇ ਡਾਲਿਆਂ 'ਚ। ਪਰ ਜੀ ਇਹ ਇੱਥੇ ਹੁਣ ਟ੍ਰੈਫਿਕ ਜਾਮ ਹੋਣਾ ਸ਼ੁਰੂ ਹੋ ਗਿਆ, ਮੈਨੂੰ ਲੱਗਦਾ ਕਿ ਲਾਲੂ ਖੇਤ ਇੱਥੇ ਟ੍ਰੈਫਿਕ ਜਾਮ ਹੈ। ਇਹ ਦੇਖੋ, ਇਹ ਅੱਗੇ ਕੋਈ ਮਸਲਾ ਬਣ ਗਿਆ ਹੈ। ਸੜਕ ਜਾਣ ਵਾਲਾ ਤਾਂ ਖੁੱਲੀ ਹੈ ਸੜਕ, ਪਰ ਇਹ ਦੇਖੋ ਨਾ ਜੀ, ਸਾਡੀ ਗੌਰਮੈਂਟ ਕੋਈ ਵੀ ਹੋਵੇ, ਪ੍ਰੋਟੋਕੋਲ ਦੇਖੋ। ਇੱਕ ਬੰਦਾ ਹੋਏਗਾ ਨਾਲ, ਕੋਈ 7 ਗੱਡੀਆਂ ਉਹਦੇ, ਤੇ 7 ਗੱਡੀਆਂ ਤੇ 7 ਜੀ ਗਾਰਡ ਬੈਠੇ ਨੇ। ਆਮ ਲੋਕਾਂ ਨੂੰ ਕੀੜੇ ਮਕੌੜੇ ਸਮਝ ਕੇ ਤੇ ਹੱਥਾਂ ਲਾ ਰਹੇ ਨੇ, ਸਾਈਡਾਂ ਤੇ ਹੋ ਜਾਓ, ਹਟੋ ਬੱਚੋ ਕਰ ਰਹੇ ਨੇ। ਪਰ ਇਹ ਕਿਸਮਤ ਹੈ ਪਾਕਿਸਤਾਨੀ ਆਵਾਮ ਦੀ। ਮੈਂ ਗੱਲ ਕਰ ਰਿਹਾ ਸੀ, ਸ਼ਹਿਰ 'ਚ ਰੋਡ ਬੰਦ ਹੋਣ ਤਾਂ ਗੌਰਮੈਂਟ ਕੋਈ ਇੱਦਾਂ ਦਾ ਕਾਨੂੰਨ ਪਾਸ ਕਰ ਦੇਵੇ ਕਿ ਰੋਡ ਬੰਦ ਨਾ ਹੋਣ। ਕਮ ਅਜ਼ ਕਮ ਸ਼ਾਮ ਨੂੰ ਬੰਦਾ ਸੁਬਾਹ ਨਿਕਲਦਾ ਕੰਮ ਤੇ ਸ਼ਾਮ ਨੂੰ ਜਦੋਂ ਵਾਪਸ ਜਾਂਦਾ ਤਾਂ ਰੋਡ ਬੰਦ, 2-2 ਘੰਟੇ ਰੋਡ ਤੇ ਖੜਾ ਹੋ ਕੇ ਤੰਗ ਹੋ ਕੇ। ਤੇ ਇhtਜਾਜ ਸਭ ਦਾ ਹੱਕ ਹੈ, ਇhtਜਾਜ ਕਰਨਾ ਸਭ ਦਾ ਹੱਕ ਹੈ। ਮੈਂ ਅੰਡਰਪਾਸ 'ਚ ਆ ਗਿਆ, ਇੱਥੇ ਹਨੇਰਾ ਹੋ ਗਿਆ। ਇhtਜਾਜ ਸਭ ਦਾ ਹੱਕ ਹੈ ਤੇ ਇhtਜਾਜ ਕਰਨ 'ਚ ਖੁੱਲੀ ਜਗ੍ਹਾ ਤੇ ਜਾਣ, ਕਿਸੇ ਮੈਦਾਨ ਨੂੰ ਉਹਨਾਂ ਨੂੰ ਜਗ੍ਹਾ ਦਿੱਤੀ ਜਾਵੇ ਜਿੱਥੇ ਆਮ ਟ੍ਰੈਫਿਕ। ਚਲੋ ਪਿੱਛੇ ਬੱਸਾਂ ਵਿੱਚ ਵੀ ਲੇਡੀਜ਼ ਹੁੰਦੀਆਂ, ਕੋਈ ਫੈਕਟਰੀਆਂ 'ਚੋਂ ਆ ਰਹੀਆਂ ਕੰਮ ਕਰਕੇ, ਕੋਈ ਔਰਤਾਂ। ਉਹ ਉਦਣ ਕੁਛ ਦਿਨ ਪਹਿਲੇ ਅਸੀਂ ਫਸੇ ਹਾਂ, 2 ਘੰਟੇ ਇੱਕ ਜਗ੍ਹਾ ਖੜੇ ਰਹੇ ਨੇ। ਮੈਂ ਦੇਖਿਆ ਬੱਚੇ ਪਿਆਸ ਤੋਂ ਰੋ ਰਹੇ ਸੀ। ਮੇਰੀ ਗੱਡੀ 'ਚ ਇੱਕ ਬੋਤਲ ਸੀ ਪਾਣੀ ਦੀ, ਮੈਨੂੰ ਦਿੱਤੀ ਉਹਨੂੰ। ਮੈਂ ਕਿਹਾ ਉਹ ਲੇਡੀ ਸੀ ਵਿਚਾਰੀ, ਬੱਚਾ ਰੋ ਰਿਹਾ। ਮੈਂ ਕਿਉਂ ਕਿ ਪਿਆਸ ਲੱਗੀ ਹੈ, ਹੁਣ ਕਿੱਧਰ ਜਾਈਏ, ਨਾ ਅੱਗੇ ਦੇ ਨਾ ਪਿੱਛੇ ਦੇ। ਉਹ ਬੱਸ 'ਚ ਬੈਠੇ, ਮੈਂ ਪਾਣੀ ਦੀ ਬੋਤਲ ਉਹਨਾਂ ਨੂੰ ਦਿੱਤੀ। ਮੈਂ ਕਿਹਾ ਤੁਸੀਂ ਇਹ ਪੀਓ, ਪਿਲਾਓ ਇਹਨਾਂ ਨੂੰ। ਇਸ ਤਰ੍ਹਾਂ ਜ਼ਿੰਦਗੀ ਅਜ਼ਾਬ ਹੋ ਜਾਂਦੀ ਹੈ। ਅਤੇ ਗੌਰਮੈਂਟ ਇਸ ਪਾਸੇ ਮੇਰੇ ਖਿਆਲ ਸੋਚ ਵਿਚਾਰ ਕਰਦੀ ਕੋਈ ਨਹੀਂ, ਕਿਉਂਕਿ ਇਹ ਵੱਡਾ ਸ਼ਹਿਰ ਹੈ, ਸਾਡਾ ਮੇਨ ਸ਼ਹਿਰ ਆ ਪਾਕਿਸਤਾਨ ਦਾ। ਅਤੇ ਇਹਨੂੰ ਬੰਦ ਕਰ ਦਿੱਤਾ ਜਾਏਗਾ ਤਾਂ ਚੱਲੇ। ਮੇਨ ਪਾਕਿਸਤਾਨ ਬੰਦਰਗਾਹ ਵੀ ਇੱਥੇ, ਸਟਾਕ ਮਾਰਕੀਟ ਵੀ ਇੱਥੇ, ਅਤੇ ਇਹਨੂੰ ਬੰਦ ਕਰਨਾ ਜਿਹੜਾ ਨਾ ਇਹਨਾਂ ਦੇ ਮਫਾਦ 'ਚ ਹੀ ਨਹੀਂ ਹੈਗਾ। ਇਸੇ ਲਈ ਗੌਰਮੈਂਟ ਨੂੰ ਚਾਹੀਦਾ ਕਿ ਕੋਈ ਪਾਲਿਸੀ, ਕੋਈ ਲਾਇਆ ਅਮਲ ਬਣਾ ਦੇਣ ਕਿ ਜਿਹਦੇ ਨਾਲ ਕੋਈ ਇhtਜਾਜ ਹੋਵੇ। ਕਰਨ ਜਿਹਨੇ ਵੀ ਕਰਨਾ, ਕੋਈ ਮਜ਼ਹਬੀ ਜਮਾਤ ਹੈ, ਕੋਈ ਸਿਆਸੀ ਜਮਾਤ ਹੈ, ਲੇਕਿਨ ਸਾਈਡਾਂ 'ਤੇ ਰੋਡ ਖੁੱਲ੍ਹਾ ਮਿਲੇ। ਆਰਮੀ ਚੀਫ ਵਾਅਦਾ ਕਰਕੇ ਗਏ ਸੀ ਬਿਜ਼ਨਸਮੈਨਾਂ ਨਾਲ, ਹਨੀਫ ਗੌਰ ਸਾਹਿਬ ਬੜੇ ਉਹ ਖੁਸ਼ ਹੋ ਕੇ ਕਹਿ ਰਹੇ ਸੀ ਕਿ ਯਾਰ ਹੁਣ ਸਾਰਾ ਮਾਮਲਾ ਸਹੀ ਹੋ ਜਾਣਾ। ਮੇਰੇ ਖਿਆਲ ਤੋਂ ਸਾਰਾ ਮਾਮਲਾ ਸਹੀ, ਤਾਂ 6 ਦਿਨ ਤੋਂ ਰੋਡ ਨਹੀਂ ਖੁੱਲ੍ਹ ਸਕਿਆ ਇਹਨਾਂ ਕੋਲ, ਤਾਂ ਸਾਰਾ ਮਾਮਲਾ ਕੀ ਠੀਕ ਹੋਣਾ। ਇਹ ਇੱਦਾਂ ਹੀ ਚੱਲਣਾ ਸਾਰਾ ਕੁਛ। ਹਾਂ, ਆਰਮੀ ਚੀਫ ਹੋਰ ਥੋੜ੍ਹੀ ਜਿਹੀ ਦਿਲਚਸਪੀ ਲੈਣ ਤੇ ਕਰਾਚੀ ਦੀ ਇੰਤਜ਼ਾਮੀਆ ਨੂੰ ਥੋੜ੍ਹਾ ਟਾਈਟ ਕਰਨ ਕਿ ਭਾਈ ਇਹ ਕੀ ਹੈ, ਲੋਕਾਂ ਨੇ ਕੰਮ ਤੇ ਵੀ ਜਾਣਾ, ਸਾਰਾ ਕੁਛ ਕਰਨਾ। ਜਿਹੜਾ ਅਗਰ ਇhtਜਾਜ ਸ਼ਿਸ਼ਦਾਦ ਕਰਨੇ ਆ ਤਾਂ ਇਹਨਾਂ ਦੇ ਮਾਮਲੇ ਜਿਹੜੇ ਆ ਉਹ ਸਾਈਡਾਂ 'ਤੇ ਬਿਠਾਉਣ, ਨੈਸ਼ਨਲ ਸਟੇਡੀਅਮ ਦੇ ਦੇਣ ਇਹਨਾਂ ਨੂੰ, ਉਹਦੇ 'ਚ ਬਹਿ ਜਾਣ ਜਾ ਕੇ। ਚਲੋ ਜੀ, ਬਹਰਹਾਲ ਅਸੀਂ ਆਵਾਮ ਹੈ ਨਾ, ਆਵਾਮ ਹੈ ਪੇੜ ਬੱਕਰੀਆਂ। ਆਵਾਮ ਕੁਛ ਕਰ ਨਹੀਂ ਸਕਦੀ, ਕਿਸੇ ਨੂੰ ਵੀ ਕੁਛ ਨਹੀਂ ਕਰ ਸਕਦੀ, ਕਹਿ ਸਕਦੀ ਹੈ। ਅਤੇ ਉਹ ਅਸੀਂ ਕਹਿ ਦਿੰਦੇ ਹਾਂ, ਬੋਲ ਸਕਦੇ ਹਾਂ ਜ਼ਿਆਦਾ। ਜਿਹੜੇ ਬੰਦੇ ਸੀ ਉਹਨਾਂ ਨੂੰ ਵੀ ਨਵਾਂ ਸਾਲ ਮੁਬਾਰਕ, ਲੇਕਿਨ ਉਹਨਾਂ ਵਾਸਤੇ ਵੀ ਕਾਹਦਾ ਸਾਲ ਮਜ਼ਦੂਰੀ ਕਰਨ ਗਏ ਨੇ। ਮਜ਼ਦੂਰੀ ਉਹਨਾਂ ਨੇ ਕਰਨੀ ਹੈ। ਮੈਂ ਪਹੁੰਚ ਗਿਆ ਜੀ ਇੱਥੇ ਹੁਣ ਸ਼ਹਿਰ ਦੇ ਕੋਲ। ਇੱਕ ਆਉਂਦਾ ਏਰੀਆ ਈਸਾ ਨਗਰੀ, ਸਾਰੇ ਨਸ਼ੇ ਹੀ ਬੈਠੇ ਹੁੰਦੇ ਨੇ। ਹੁਣ ਦੇਖੋ ਨਾ, ਨਸ਼ਾ ਦਾ ਕੁਲੀਆਂ ਜਿਹੜੀਆਂ ਬਣਦੀਆਂ ਇੱਥੇ, ਕਿਸੇ ਹੋਰ ਪਾਸੇ ਹੋਣੇ ਆ।
ਤੇ ਨਸ਼ਾ ਵਿਕਦਾ ਹੈ ਇੱਥੇ ਖੁੱਲ੍ਹੇਆਮ, ਪਾਬੰਦੀ ਹੈ ਲੇਕਿਨ ਨਸ਼ਾ ਵਿਕਦਾ ਹੈ। ਔਰ ਉਹ ਪੀ ਕੇ ਸਾਰੇ ਹੈਰੋਇਨ 'ਚ ਹੀ ਅਸੀਂ ਰੋਡ ਤੇ ਜਮ੍ਹਾਂ ਹੋਏ ਹੁੰਦੇ ਨੇ। ਇਹ ਰੋਡ ਹੈ ਅੱਛਾ, ਖੂਬਸੂਰਤ ਹੈ, ਬਣਿਆ ਹੋਇਆ ਸਹੀ ਹੈ। ਤੇ ਅੱਜ ਟ੍ਰੈਫਿਕ ਘੱਟ ਹੈ, ਕਾਫੀ ਸਾਰੀ ਘੱਟ ਹੈ ਟ੍ਰੈਫਿਕ, ਕਿਉਂਕਿ ਉਦੋਂ ਵੈਸੇ ਸ਼ਾਮ ਨੂੰ ਇਸ ਟਾਈਮ ਬਹੁਤ ਟ੍ਰੈਫਿਕ ਜੈਮ ਹੁੰਦੀ ਹੈ ਲੇਕਿਨ ਅੱਜ ਘੱਟ ਹੈ। ਚਲੋ ਜੀ, ਤੁਹਾਡੇ ਕੋਲ ਇਜਾਜ਼ਤ ਮੰਗਦੇ ਹਾਂ। ਅੱਗੇ ਟ੍ਰੈਫਿਕ ਥੋੜ੍ਹੀ ਜਾਮ ਹੈ ਤੇ ਟ੍ਰੈਫਿਕ ਪੁਲਿਸ ਵਾਲੇ ਵੀ ਹੁੰਦੇ ਆ ਉੱਥੇ, ਤੇ ਤੁਹਾਡੀ ਮਿਹਰਬਾਨੀ ਮੈਨੂੰ ਇੰਨੀ ਦੇਰ ਬਰਦਾਸ਼ਤ ਕੀਤਾ। ਤੇ ਮੇਰਾ ਚੈਨਲ ਤੁਸੀਂ ਦੇਖਿਆ ਕਰੋ। ਸ਼ਾਇਦ ਮੇਰਾ ਨਾਂ ਸ਼ਾਇਦ ਹੈ, ਮੇਰਾ ਤਾਲੁਕ ਜ਼ਿਲ੍ਹਾ ਟੋਬਾ ਟੇਕ ਸਿੰਘ ਪੰਜਾਬ, ਤੇ ਮੈਂ ਇਸ ਟਾਈਮ ਕਰਾਚੀ ਰਹਿ ਰਿਹਾ। ਤੇ ਮੇਰਾ ਲੋਹੇ ਦਾ ਬਿਜ਼ਨਸ ਆ, ਲੇਕਿਨ YouTube ਚਲਾਉਣ ਦਾ ਵੀ ਸ਼ੌਕ ਆ। ਤੇ ਮੈਂ ਕਹਿੰਦਾ ਮੈਂ ਵੀ ਚੈਨਲ ਚਲਾ ਕੇ ਨਾ ਬਹੁਤ ਸਾਰੇ ਰੁਪਈਏ ਕਮਾ ਲਵਾਂ, ਜਿੱਦਾਂ ਇਹ ਹੋਰ ਯੂਟਿਊਬਰ ਕਮਾ ਰਹੇ ਨੇ। ਹੁਣ ਮੈਂ ਤਾਂ ਹੋ ਗਿਆ ਬੁੱਢਾ, ਜਵਾਨ ਤਾਂ ਹੈ ਨਹੀਂ। ਉਹ ਨਾ ਹੀ ਮੈਨੂੰ ਗੱਲਾਂ ਬਣਾ ਕੇ ਕਰਨੀਆਂ ਆਉਂਦੀਆਂ, ਨਾ ਹੀ ਸਹੀ ਮੋਬਾਈਲ ਚਲਾਉਣਾ ਆਉਂਦਾ, ਉਹ ਐਡੀਟਿੰਗ ਵੀ ਨਹੀਂ ਕਰਨੀ ਆਉਂਦੀ। ਤੇ ਦੇ ਮਾਰ 4.5 ਜਿੱਦਾਂ ਦੀ ਆਉਂਦੀ ਉੱਦਾਂ ਦੀ ਮੈਂ ਲਾ ਦਿੰਦਾ। ਦੇਖ ਕੇ ਯਾਰ ਜ਼ਰਾ ਦੇਖ ਲਿਆ ਕਰੋ ਭਾਈ, ਤੁਹਾਡੀ ਮਿਹਰਬਾਨੀ, ਰੱਬ ਰਾਖਾ।